इस तरह झाड़ियां च फसे हो सके, कां कुत्ते खा रहे सके ते बस इंसान देख के सोचदा सी कि मैं हुण खत्म हो। सानू किसी किस्म की हसरत नहीं रही साडे दिल दे विच। ओदा ना सरदार सिंह सी। अच्छा, ओना बैंड उठन बड़ा सी दादे साडे दा, ते इस वास्ते एक दिन रात नूं उन्हें आके दस्या भी इन्हां मनसूबा बना लिया, तो मेरे कहण तो हुण बाहर हो गए आ। ओ ना होवे भी रात किते तुहानू ये कतल कर देण। गोवाल पिंड सी लागे जी, गढ़ शंकर लागे सीगा, ते जेड़ा अड्डा मालपुर बाड़ियां लगदा सी सानू। अच्छा। जिल्ले जमानतां ना होईयां तां किसी वकील ने उन्हां नूं दस्सिया भी जिस बाबे नाल तुहाडी अणबण होई आ ना, ओहदे पैरीं हत्थ लाओ ते तुहाडी जमानत होनी है। अंग्रेज बहुत गहरा ले गया। अस्सलामुअलैकुम जी। वालेकुम सलाम जी। हत्थ तो मिला लो। की हाल चाल है जी? अल्लाह का शुक्र है। ठीक ठाक हो? बिल्कुल ठीक। सेहत तबीयत कैसी है? बिल्कुल ठीक है। ਅਸੀਂ ਤੁਹਾਡੇ ਕੋਲ ਇਸ ਕਰਕੇ ਅੱਜ ਆਏ ਆ। ਹਾਂਜੀ। ਅਸੀਂ ਤੁਹਾਨੂੰ ਤੁਹਾਡਾ ਪਿਛੋਕੜ ਵੀ ਪੁੱਛਣਾ। ਅੱਛਾ। ਤੇ ਕਿੱਦਾਂ ਤੁਸੀਂ ਹਿਜਰਤ ਕੀਤੀ? ਠੀਕ ਹੈ। ਪਿੰਡ ਕਿਹੜਾ ਸੀ? ਹਾਂਜੀ। ਦੂਸਰਾ ਇਹ ਆ ਵੀ ਇਹ ਸਾਡੇ ਟੀਚਰ ਆ ਜੀ, ਉਸਤਾਦ ਆ ਸਾਡੇ। ਇਹ ਪੰਜਵੀਂ ਵੀ ਇਹਨਾਂ ਕੋਲ ਪੜ੍ਹੀ ਅਸੀਂ, ਫਿਰ ਇਹ ਟ੍ਰਾਂਸਫਰ ਹੋ ਕੇ ਇੰਨੇ ਪੱਕੇ ਚਲੇ ਗਏ। ਉੱਥੇ ਰਹਿ ਕਈ ਸਾਲ, ਜਦੋਂ ਅਸੀਂ 6ਵੀਂ 'ਚ 41 ਸਕੂਲੇ ਗਏ, ਫਿਰ ਅੱਗੇ ਸਾਡੇ ਜਾਂਦੇ ਨੂੰ ਫਿਰ ਉੱਥੇ ਆ ਗਏ। ਬਸ ਫਿਰ ਉੱਥੇ ਕੰਮ ਸ਼ੁਰੂ ਕਰ ਲਿਆ ਇਹਨਾਂ ਨਾਲ। ਸਾਡੇ ਉਸਤਾਦ ਆ ਜੀ, ਪ੍ਰਾਇਮਰੀ ਦੇ ਵੀ, ਹਾਈ ਸਕੂਲ ਦੇ ਵੀ। ਇਹ ਭਾਈ ਹੋਣੀ 41 ਸਕੂਲ 'ਚ ਆ ਮੁਲਾਜ਼ਮ ਆ ਜੀ, ਤੇ ਉੱਥੇ ਮੁਲਾਜ਼ਮਤ ਕਰਦੇ ਆ। ਇਹਨਾਂ ਤੋਂ ਵੀ ਪੁੱਛਾਂਗੇ ਤੁਸੀਂ ਉੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ, ਜਾਂ ਕਿੱਦਾਂ। ਪਹਿਲਾਂ ਉਸਤਾਦ ਉਹਨਾਂ ਨੂੰ ਪੁੱਛਦੇ ਆ। ਤੁਸੀਂ ਸਾਨੂੰ ਇਹ ਦੱਸੋ ਜੀ, ਤੁਹਾਡਾ ਪਿਛਲਾ ਪਿੰਡ ਕਿਹੜਾ ਜੀ? ਸਾਡਾ ਜੀ ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ। ਸਾਰੰਗਵਾਲ ਪਿੰਡ ਸੀਗਾ ਸਾਡਾ। ਅੱਛਾ। ਤਹਿਸੀਲ ਗੜ੍ਹ ਸ਼ੰਕਰ ਦੇ ਕਰੀਬ। ਤੇ ਉੱਥੇ ਦੇ ਅਸੀਂ ਰਹਿਣ ਵਾਲੇ ਆ। 1947 ਦੇ ਵਿੱਚ ਜਦੋਂ ਇਨਕਲਾਬ ਆਇਆ, ਫਿਰ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ। ਪਾਕਿਸਤਾਨ ਦੇ ਵਿੱਚ ਇਸ ਵਾਸਤੇ ਅਸੀਂ ਜਿਸਲੇ ਆ ਗਏ ਤਾਂ ਫਿਰ ਅਸੀਂ ਸੋਚਿਆ ਵੀ ਅਸੀਂ ਹੁਣ ਕਹਾਂ ਕਿੱਥੇ ਜਾਈਏ। ਜਾਣ ਦਾ ਫਿਰ ਸਾਡਾ ਮਕਸਦ ਇੱਕੋ ਸੀ ਕਿ ਸਾਡੇ ਅੱਬੇ ਦੀ ਫੁੱਫੀ ਸੀ ਜਿਹੜੀ ਚੱਕ ਕੇ 41 ਜੀਂਬੇ ਵਿੱਚ ਰਹਿ ਰਹੀ ਸੀ। ਹਲੇ ਉੱਥੇ ਨਹੀਂ ਆਉਣਾ ਜੀ, ਹਾਲੇ ਉੱਥੇ ਜਾਣਾ। ਤੁਸੀਂ ਨਾਲ ਨਾਲ ਪਿੰਡਾਂ ਦੇ ਵੀ ਦੱਸੋ, ਕੋਈ ਆਲੇ ਦੁਆਲੇ ਪਿੰਡ ਕੋਈ ਪਤਾ ਤੁਹਾਨੂੰ? ਇੰਡੀਆ 'ਚ ਪਿੰਡ ਸੀਗੇ ਇੰਡੀਆ 'ਚ। ਹਾਂ, ਆਲੇ ਦੁਆਲੇ ਤੁਹਾਡੇ ਸਾਰੰਗਵਾਲ ਪਿੰਡ ਸੀ ਲਾਗੇ ਜੀ, ਗੜ੍ਹ ਸ਼ੰਕਰ ਲਾਗੇ ਸੀਗਾ, ਤੇ 2-3 ਪਿੰਡ ਹੋਰ ਸੀ ਜਿਹੜਾ ਅੱਡਾ ਮਾਲਪੁਰ ਬਾੜੀਆਂ ਲੱਗਦਾ ਸੀ ਸਾਨੂੰ। ਅੱਛਾ। ਉੱਥੋਂ ਫਿਰ ਅਸੀਂ ਜਿਸਲੇ ਇੰਡੀਆ ਦੀ ਤਿਆਰੀ ਹੋਈ ਤੇ ਰਾਤ ਦੇ ਇੰਤਹਾਈ ਦੇ ਵਿੱਚ ਬੜੀ ਮੁਸ਼ਕਿਲ ਨਾਲ ਅਸੀਂ ਆਏ। ਤੇ ਹੁਣ ਤੁਹਾਨੂੰ ਇਹ ਦੱਸੋ ਪਹਿਲਾਂ, ਤੁਹਾਡੀ ਬਰਾਦਰੀ ਕਿਹੜੀ ਆ? ਬਰਾਦਰੀ ਮਲਕਪੁਰ ਬਰਾਦਰੀ ਜੀ ਸਾਡੀ। ਅੱਛਾ। ਤੇ ਤੁਹਾਡੇ ਵਾਲਦ, ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਮਾਸਟਰ ਖੁਸ਼ੀ ਮੁਹੰਮਦ ਜੀ। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਹੈ ਜੀ? ਅੱਲਾ ਬਖਸ਼। ਤੇ ਤੁਹਾਡੇ ਦਾਦੇ ਦਾ ਨਾਂ ਕੀ ਆ? ਦਾਦੇ ਦਾ ਨਾਮ ਵੀ ਜੀ ਉਮਰਦੀਨ। ਉਮਰਦੀਨ। ਤੇ ਹੁਣ ਦੱਸੋ ਸਾਨੂੰ ਵੀ ਉੱਥੇ ਤੁਹਾਡਾ ਵਸੇਬ ਕਿੱਦਾਂ ਦਾ ਸੀ? ਵਸੇਬ ਉੱਥੇ ਇੱਦਾਂ ਦਾ ਸੀ ਵੀ ਅਸੀਂ 2-3 ਘਰ ਸੀ ਰਹਿੰਦੇ ਸਿੱਖਾਂ ਦੇ ਵਿੱਚ। ਉੱਥੇ ਹਿੰਦੁਸਤਾਨ ਵਿੱਚ ਵੀ ਸਿੱਖਾਂ ਦੀ ਸਾਡੀ ਇਹ ਮਜਬੂਰੀ ਬਣ ਗਈ ਕਿ ਸਿੱਖਾਂ ਨਾਲ ਸਾਡੀ ਅਣਬਣ ਹੋ ਗਈ ਸੀ ਇੱਕ ਦਫਾ। ਅੱਛਾ। ਜੇ ਅਣਬਣ ਹੋਈ ਤਾਂ ਕੇਸ ਚੱਲੇ। ਕੇਸ ਚੱਲਣ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ। ਉਹਨੇ ਸਾਡਾ ਇੱਕ ਮਕਾਨ ਕਰਾਤਾ ਸੀ ਜਿਹੜਾ ਅਸੀਂ ਸਰਕਾਰੀ ਆਦਮੀਆਂ ਵਾਸਤੇ ਬਣਾਇਆ ਸੀ। ਦਾਦਾ ਸਾਹਿਬ ਸਾਡੇ ਸੀਗੇ ਚੌਂਕੀਦਾਰ ਜੀ 41 ਉੱਥੇ ਹਿੰਦੁਸਤਾਨ ਦੇ ਵਿੱਚ। ਉਹ ਅੰਗਰੇਜ਼ ਦੀ ਹਕੂਮਤ ਸੀ ਉਸ ਵੇਲੇ। ਅੰਗਰੇਜ਼ ਨੇ ਕਿਹਾ ਵੀ ਉਸ ਬੰਦੇ ਨੇ ਤਾਂ ਸਾਡੇ ਮੁਲਾਜ਼ਮਾਂ ਵਾਸਤੇ ਬੈਠਣ ਵਾਸਤੇ ਜਗ੍ਹਾ ਬਣਾਈ ਆ, ਤੇ ਤੁਸੀਂ ਕਿਉਂ ਕਰਾਈ ਆ? ਉਹਨੇ ਕਿਹਾ ਸਾਡਾ ਹਵੇਲੀ ਲਾਗੇ ਆ, ਇਸ ਵਾਸਤੇ ਸਾਨੂੰ ਦਿੱਕਤ ਸੀਗੀ। ਉਹਨੇ ਕਿਹਾ ਤੁਹਾਡੀ ਹਵੇਲੀ ਹੁਣ ਅੰਦਰ ਚੱਲ ਕੇ ਹੋਊਗੀ। ਜਿਉਂ ਫੜ ਕੇ ਉਹਨਾਂ ਨੂੰ ਲਗਾਏ, ਉਹਨਾਂ ਦੀਆਂ 7 ਸਾਲ ਜ਼ਮਾਨਤਾਂ ਨਾ ਹੋਈਆਂ। ਜਿਸਲੇ ਜ਼ਮਾਨਤਾਂ ਨਾ ਹੋਈਆਂ ਤਾਂ ਕਿਸੇ ਵਕੀਲ ਨੇ ਉਹਨਾਂ ਨੂੰ ਦੱਸਿਆ
ਵੀ ਜਿਸ ਬਾਬੇ ਨਾਲ ਤੁਹਾਡੀ ਅਣਬਣ ਹੋਈ ਆ ਨਾ ਉਹਦੇ ਪੈਰੀਂ ਹੱਥ ਲਾਓ ਤੇ ਤੁਹਾਡੀ ਜ਼ੁਬਾਨ ਤੋਂ ਹੋਣੀ ਹੈ। ਅੰਗਰੇਜ਼ ਬਹੁਤ ਗਹਿਰਾ ਲੈ ਗਿਆ। ਖੈਰ ਬਰਹਾਲ ਸਾਰਾ ਪਿੰਡ ਇਕੱਠਾ ਹੋ ਕੇ ਫਿਰ ਉਹ ਬਾਬੇ ਦੇ ਪੈਰੀਂ ਪਏ ਆ ਕੇ। ਉਹਨੇ ਕਿਹਾ ਸਾਡੇ ਕੋਲ ਗਲਤੀ ਹੋ ਗਈ ਆ, ਇਹਦਾ ਮਕਾਨ ਅਸੀਂ ਬਣਾਉਣੇ, ਮਕਾਨ ਦੀ ਬਜਾਏ ਵੀ ਅਸੀਂ ਚੁਬਾਰਾ ਬਣਾਉਣੇ ਇੱਥੇ। ਜਿੰਨੇ ਮਰਜ਼ੀ ਤੁਸੀਂ ਰਹੋ, ਜੋ ਮਰਜ਼ੀ ਤੁਸੀਂ ਕਰੋ, ਠੀਕ ਆ। ਬਰਹਾਲ ਗੱਲ ਜ਼ੁਬਾਨ ਤਾਂ ਫਿਰ ਉਹਨਾਂ ਦੀਆਂ ਹੋ ਗਈਆਂ। ਫਿਰ ਕੇਸ ਚੱਲਿਆ, ਕੇਸ ਚੱਲਣ ਤੋਂ ਬਾਅਦ ਉਹਨਾਂ ਨੂੰ ਫਿਰ ਸਜ਼ਾ ਹੋ ਗਈ। ਜਿਹੜੇ ਫਿਰ ਸਜ਼ਾ ਹੋ ਗਈ ਫਿਰ ਉਹ ਸਾਡੇ ਬਿਲਕੁਲ ਹੀ ਜਾਨੀ ਦੁਸ਼ਮਣ ਬਣ ਗਏ। ਉਧਰੋਂ ਇਨਕਲਾਬ ਹੋਇਆ, ਮਾਰ ਕਟਾਈ ਸ਼ੁਰੂ ਹੋ ਗਈ, ਕਤਲੋ ਗਾਰਲ ਧਾਮ ਸ਼ੁਰੂ ਹੋ ਗਏ। ਉਹ ਪਿੰਡ ਦੇ ਸਾਰਿਆਂ ਨਾਲ ਰਲ ਕੇ ਇਹ ਮਨਸੂਬਾ ਬਣਾ ਲਿਆ ਵੀ ਇਹਨਾਂ ਦੇ ਸਾਰੇ ਜੀ ਕਤਲ ਕਰਤੇ ਜਾਣ। ਇੱਕ ਦਾਦੇ ਦਾ ਦੋਸਤ ਸੀਗਾ ਚੌਂਕੀ ਦਾ, ਨੰਬਰਦਾਰ ਪਿੰਡ ਦਾ, ਉਹਦਾ ਨਾਂ ਸਰਦਾਰ ਸਿੰਘ ਸੀ। ਅੱਛਾ, ਉਸ ਬੰਦੇ ਨੇ ਸਾਡੀ ਬੜੀ ਹਲਫ ਕੀਤੀ। ਉਹਨਾਂ ਬਹਿਣ ਉੱਠਣ ਬੜਾ ਸੀ ਦਾਦੇ ਸਾਡੇ ਦਾ, ਤੇ ਇਸ ਵਾਸਤੇ ਇੱਕ ਦਿਨ ਰਾਤ ਨੂੰ ਉਹਨੇ ਆ ਕੇ ਦੱਸਿਆ ਵੀ ਇਹਨਾਂ ਮਨਸੂਬਾ ਬਣਾ ਲਿਆ ਤਾਂ ਮੇਰੇ ਕਹਿਣ ਤੋਂ ਹੁਣ ਬਾਹਰ ਹੋ ਗਏ ਆ। ਉਹ ਨਾ ਹੋਵੇ ਵੀ ਰਾਤ ਕਿਤੇ ਤੁਹਾਨੂੰ ਇਹ ਕਤਲ ਕਰ ਰਹੇ। ਮੈਨੂੰ ਇਹ ਸ਼ੱਕ ਪੈ ਗਈ ਆ। ਅਸੀਂ ਕਿਹਾ ਵੀ ਹੁਣ ਤੂੰ ਸਾਡੇ ਨਾਲ ਕੀ ਕਰਾਂਗਾ। 3 ਕਮੀਲਾਂ ਤੇ ਸਾਧੂ ਦਾ ਚੱਕ ਸੀਗਾ ਲਾਗੇ, ਜਿੱਥੋਂ ਕਾਫਲੇ ਚੱਲਦੇ ਸੀ ਮੁਸਲਮਾਨਾਂ ਦੇ। ਉਹਨਾਂ ਅਸੀਂ ਕਿਹਾ ਵੀ ਸਾਨੂੰ ਫਿਰ ਹੁਣ ਤੂੰ ਉਹ ਸਾਧੂ ਦੇ ਚੱਕ ਛੱਡਿਆ। ਜਿਹੜੇ ਸਾਧੂ ਦੇ ਚੱਕ ਛੱਡਣ ਦਾ ਪ੍ਰੋਗਰਾਮ ਬਣਾਇਆ, ਉਹਨੇ ਕਿਹਾ ਤਿਆਰ ਹੋ ਜਾਓ ਅੱਜ ਰਾਤ। ਬਲਕਿ ਉਹਨਾਂ ਨੇ ਸਿੱਖਾਂ ਨੇ ਚਮੈਰਾਂ ਨੂੰ ਸਾਡੇ ਘਰ ਦੇ ਇਰਦ ਗਿਰਦ ਚੌਕੀਦਾਰ ਲਾਤਾ ਤੇ ਇਹ ਜਾਣ ਨਾ, ਇਹਨਾਂ ਨੂੰ ਅਸੀਂ ਛੱਡਣਾ ਨਿਗਾ। ਹੁਣ ਹੀ ਨਹੀਂ, ਸਾਨੂੰ 7 ਸਾਲ ਕੈਦ ਵੀ ਭੁਗਤੀ ਆ, ਉਸ ਤੋਂ ਬਾਅਦ ਸਾਨੂੰ ਸਜ਼ਾ ਹੋ ਗਈ ਆ। ਬਰਹਾਲ ਉਸ ਬੰਦੇ ਨੇ ਇੰਨੀ ਜ਼ੁਰਤ ਕੀਤੀ, ਕਿਉਂਕਿ ਉਹ ਜਿਹੜੇ ਚਮਾਰ ਚੂਰ ਬੈਠੇ ਸੀਗੇ ਉਹਨਾਂ ਨੂੰ ਦੜਾਤਾ। ਉਹਨੇ ਕਹਿੰਦਾ ਹਟ ਜਾ ਭੈਣ ਜਾ ਬਿਓ, ਮੈਂ ਆਪੇ ਉਹਨੂੰ ਸਰਦਾਰ ਨੂੰ ਛੋਟੇ ਨੂੰ ਕਹਿ ਦੂੰਗਾ, ਉਹ ਮੇਰੇ ਤੋਂ ਛੋਟਾ ਆ, ਮੈਂ ਉਹਨੂੰ ਕਹਿ ਦੂੰਗਾ। ਐਵੇਂ ਪਹਿਲੇ ਲਾਉਂਦੇ ਫਿਰਦੇ ਆ। ਅਸੀਂ ਆਪਣੀ ਜਾਨ ਤੋਂ ਡਰਦੇ ਹਾਂ। 1-2 ਦਿਨ ਪਹਿਲੇ ਜਿਹੜੇ ਉਹ ਤੰਗ ਆ ਗਏ ਨਾ ਅਸੀਂ ਇਸ ਗੱਲ ਤੋਂ, ਉਹਨਾਂ ਕਿਹਾ ਹੈ ਗੁਰਦੁਆਰੇ 'ਚ ਆ ਕੇ ਤੁਸੀਂ ਸਿੱਖ ਹੋ ਜਾਓ ਤਾਂ ਬਿਹਤਰ ਆ, ਵਰਨਾ ਹੀ ਤੁਹਾਨੂੰ ਨਹੀਂ ਛੱਡਣਾ। ਬਰਹਾਲ ਅਸੀਂ ਗੁਰਦੁਆਰੇ 'ਚ ਗਏ। ਮੈਂ ਛੋਟਾ ਜਿਹਾ ਸੀਗਾ 7-8 ਸਾਲ ਦਾ, ਤਾਂ ਉਸ ਵੇਲੇ ਫਿਰ ਉਹਨੇ ਸਾਨੂੰ ਹਲਵਾ ਖਿਲਾਇਆ ਤੇ ਅਸੀਂ ਨਿਆਣੇ ਚਾਹ ਦੇ ਨਾਲ ਗੁੱਟੀਆਂ ਸਿਰਾਂ ਤੇ ਬੰਨਣ ਡੈ ਪਏ ਆਪਣੇ। ਸਾਨੂੰ ਕੀ ਪਤਾ ਸੀ ਕੀ ਹੋਇਆ ਕੀ ਨਹੀਂ ਸਾਡੇ ਨਾਲ ਹੋਇਆ। ਖੈਰ ਬਰਹਾਲ ਅਸੀਂ ਹਲਵਾ ਹੁਲਵਾ ਖਾਧਾ, ਗੁੱਟੀਆਂ ਗੱਟੀਆਂ ਬੰਨੀਆਂ, ਘਰ ਨੂੰ ਆ ਗਏ। ਫਿਰ ਉਹਨਾਂ ਦਾ ਕੁਛ ਸਾਡੇ ਤੇ ਇਤਮਾਦ ਹੋ ਗਿਆ ਵੀ ਇਹ ਤਾਂ ਹੁਣ ਸਿੱਖ ਹੋ ਗਏ। ਉਹ ਕਹਿੰਦਾ ਭੈਣ ਜਾ ਵੀ ਹੁਣ ਤਾਂ ਇਹ ਸਿੱਖ ਹੋ ਗਏ, ਹੁਣ ਵੀ ਕਿੱਥੇ ਨੂੰ ਜਾਣਾ ਹੈ, ਇਹਨਾਂ ਦੀ ਜਾਇਦਾਦ ਵੀ ਇੱਥੇ ਬਿਹਤਰੀਨ ਵਾ, ਇਹਨਾਂ ਨੇ ਹੁਣ ਜਾਣਾ। ਉਹ ਬਰਹਾਲ ਪਹਿਲੇ ਤੋਂ ਕੁਛ ਨਰਮ ਹੋ ਗਏ। ਹੁਣ ਫਿਰ ਇੱਕ ਰਾਤ ਪ੍ਰੋਗਰਾਮ ਬਣਾਇਆ ਕਿ ਸਾਨੂੰ ਠੀਕਰੀ ਵਾਲੇ ਦੀ ਤਰ੍ਹਾਂ, ਜਿਹਦਾ 3 ਕਮੀਲਾਂ ਤੋਂ 41 ਤੇ ਠੀਕਰੀ ਵਾਲਾ, ਇੱਦਾਂ 3 ਕਮੀਲਾਂ ਤੇ ਕੈਂਪ ਲੱਗਦੇ ਸਾਧੂ ਦੇ ਚੱਕ। ਉੱਥੋਂ ਫਿਰ ਮੁਸਲਮਾਨ ਪਾਰਟੀਆਂ ਜਿਹੜੀਆਂ ਸੀ ਉਹ ਦੂਏ ਤੀਏ ਤੁਰਦੀਆਂ ਸੀ। ਬਰਹਾਲ ਅਸੀਂ ਉੱਥੇ ਜਿਹੜੇ ਚੱਕ 'ਚ ਗਏ ਤੇ ਬਾਹਫਾਜ਼ਤ ਪਹੁੰਚ ਗਏ। ਪਰ ਰਾਤ ਦੀ ਤਨਹਾਈ 'ਚ ਜਿਸ ਲਈ ਅਸੀਂ ਨਿਕਲੇ ਘਰੋਂ ਨਾ, ਤਾਂ ਅੰਧੇਰਾ ਇੰਨਾ ਸੀ ਕਿ ਸਾਨੂੰ ਕੁਛ ਨਜ਼ਰ ਨਾ ਆਵੇ। ਪਰੇਸ਼ਾਨ ਅਸੀਂ ਇਸ ਹੱਦ ਤੱਕ ਹੋ ਗਏ ਸੀ। ਜਿਹੜੇ ਜ਼ਿਆਦਾ ਪਰੇਸ਼ਾਨੀ 'ਚ ਹੋਏ ਤੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਪਿੰਡ 'ਚ ਰੌਲਾ ਪੈ ਗਿਆ, ਮਲਕ ਚਲੇ ਗਏ, ਮਲਕ ਚਲੇ ਗਏ, ਮਲਕ ਚਲੇ ਗਏ। ਲੋਕ ਉਹ ਤਲਵਾਰਾਂ ਤੇ ਘੋੜੀਆਂ ਲੈ ਕੇ ਸਾਡਾ ਉਹਨੇ ਪਿੱਛਾ ਕੀਤਾ। ਅਖੀਰ ਇੰਨਾ ਪਿੱਛਾ ਕੀਤਾ ਕਿ ਅਸੀਂ ਉਹਨਾਂ ਤੋਂ ਡਰਦੇ ਨਾ। ਲਾਗੇ ਇੱਕ ਛੋਟਾ ਜਿਹਾ ਬਾਗ ਸੀਗਾ 2 ਕਨਾਲਾਂ ਦਾ, ਅਸੀਂ ਉਹਨਾਂ ਅੰਬਾਂ ਦੇ ਥੱਲੇ ਚੁੱਪ ਕਰਕੇ ਸਾਹ ਘਸੀਟ ਕੇ ਲੰਮੇ ਪੈ ਗਏ। ਉਹ ਖੈਰ ਸੜਕੇ ਗੁਜ਼ਰ ਗਏ। ਜਿਹੜੇ ਗੁਜ਼ਰ ਗਏ ਘੰਟੇ 2 ਘੰਟੇ ਬਾਅਦ ਉਹ ਦੌੜੇ ਭੱਜੇ ਫਿਰਦੇ ਰਹੇ ਇੱਧਰ ਉੱਧਰ। ਅਖੀਰ ਉਹ ਜਿਹੜੇ ਅਸੀਂ ਉਹਨਾਂ ਨੂੰ ਨਹੀਂ ਮਿਲੇ ਤਾਂ ਉਹ ਪਿੰਡ ਨੂੰ ਵਾਪਸ ਚਲੇ ਗਏ। ਖੈਰ ਸਾਰੀ ਰਾਤ ਅਸੀਂ ਤੁਰੇ ਰਹੇ। ਸਾਰੀ ਰਾਤ ਤੁਰਨ ਤੋਂ ਬਾਅਦ ਨਤੀਜਾ ਹੋਇਆ ਕਿ ਘੁੰਮ ਘੁਮਾ ਕੇ ਮੁੜ ਕੇ ਫਿਰ ਅਸੀਂ ਪਿੰਡ ਹੀ ਆ ਜਾਂਦੇ, ਪਿੰਡ ਦੇ ਮੋਢ ਆ ਜਾਂਦੇ। ਅਸੀਂ ਸੋਚਿਆ ਕਿ ਸਾਡੀ ਤਕਦੀਰ ਹੀ ਆ ਹੁਣ ਤੱਕ ਚੱਕੀ ਫਿਰਦੀ, ਸਾਨੂੰ ਜਾਣਾ ਮੁਸ਼ਕਿਲ ਹੋ ਜਾਣਾ ਹੈ। ਖੈਰ ਬਹਰਹਾਲ ਜਿਹੜੇ ਸੂਰਜ ਨਿਕਲਦਾ ਚੜਾ ਹੋਇਆ, ਲੋ ਲੱਗੀ ਥੋੜ੍ਹੀ ਜਿਹੀ, ਜਦ ਦੇਖਿਆ ਤਾਂ ਅਸੀਂ ਪਿੰਡ ਦੇ ਮੋਢ ਸੀਗੇ। ਅਸੀਂ ਕਿਹਾ ਅੱਛਾ ਬਈ ਦਿਨ ਮਾੜੇ ਆ ਗਏ।
ਅਸੀਂ ਫਿਰ ਦੇਖਿਆ ਵੀ ਰਾਹ ਤਾਂ ਉਹ ਪਰਲਾ ਜਿੱਥੇ ਅਸੀਂ ਸਾਰੀ ਰਾਤ ਹੀ ਤੁਰੇ ਰਹੇ ਆ, ਉਸ ਰਾਹੇ ਅਸੀਂ ਪਏ ਤੇ ਅਸੀਂ ਕੈਂਪ ਦੇ ਵਿੱਚ ਪਹੁੰਚ ਗਏ। ਜੇਲੇ ਕੈਂਪ 'ਚ ਪਹੁੰਚ ਗਏ ਤਾਂ ਦੂਸਰੇ ਦਿਨ ਉਹ ਸਰਦਾਰ ਸਿੰਘ ਜਿਹੜਾ ਸਿੱਖ ਸੀਗਾ ਉਹ ਘੋੜੀ ਤੇ ਆਇਆ। ਆ ਕੇ ਉਹਨੇ ਇੱਕ ਬੰਦੇ ਨੂੰ 10-20 ਰੁਪਏ ਦਿੱਤੇ ਤੇ ਮਾਲਕ ਦੀਨ ਮੁਹੰਮਦ, आला बख्श, दीन मोहम्मद और करमदीन और अली मोहम्मद, ये 4 भरा आ। उन्होंने कहो तुहानू ओह घोड़ी वाला बंदा सादा, मैं इस वास्ते नहीं जाता कि मैं सिख आ कोई गोली ना मार दे। बहरहाल चारों ही सी, मैं तो छोटा सी, मैं भी नाल ही खैर चला गया। जाके असी उन्होंने मिले, उनका शुक्रिया अदा किया भी तेरी बड़ी मेहरबानी, असी आप सारे जी राजी खुशी असी कैंप च पहुँच गए हैं। तो हुण अल्लाह कीता इत्थों पाकिस्तान की रवानगी शुरू हो जाएगी। बहरहाल असी पाकिस्तान की रवानगी शुरू हो गए। एक दिन कैंप ज़्यादा चलता सी, जेले थक जाते सी, फिर एक दिन स्टे करते सी। इस तरह असी पहुँचते पहुँचते अखीर एक दिन लाहौर पहुँच गए। जेले लाहौर पहुँचे तो वार्डन स्कूल दे विच सानू जगह मिल गई, कमरे खाली सीगे। ते बारिश इन्नी उस रात आई ते मकान जेड़े सीगे ना उन्हां दा पानी सीधा ही थल्ले उतर रहा सी। बहरहाल असी तुरे आए, जिद्दां भी गुजरिया साडा वक्त गुजर गया। दूसरे दिन तीसरे दिन फिर रवानगी दा ऐलान होया पे तैयार हो जाओ। असी तैयार हो के तुर पे दरियाए ब्यासा के करीब जिसले असी आए तो देखा कि एक कंप जिहड़ा सीगा ना सातों पहले गुजरिया सी। सिखां ने दरिया नूं तोड़ के ते वो सारा कंप जिहड़ा रोड़ दिता ते लोकां दीयां लाशां, लोग पशु इस तरह झाड़ियां च फसे हो सीगे, कां कुत्ते खा रहे सीगे। ते बस इंसान देख के सोचदा सी कि मैं हुण खत्म हाँ। सानू किसी किस्म की हसरत नहीं रही साढ़े दिल दे विच, ते किसी किस्म की साढ़े दिल च हसरत रही होवे। खैर बहरहाल असी